देखो ये ਜਿਹੜਾ ਚੋਣਾਂ ਲੜਨ ਦਾ ਫੈਸਲਾ ਹੈ ਉਹਨਾਂ ਦਾ ਇਹ ਬਹੁਤ ਗਲਤ ਫੈਸਲਾ ਹੈ। ਪਹਿਲਾਂ ਤਾਂ ਉਹ ਹੁਣ ਤੱਕ ਇਹ ਗੱਲ ਕਹਿੰਦੇ ਰਹੇ ਵੀ ਦੀਪ ਸਿੱਧੂ ਚੋਣਾਂ ਲੜਨ ਆਇਆ ਹੈ, ਆਰਐਸਐਸ ਦਾ ਬੀਜੇਪੀ ਦਾ ਪਲਾਂਟਡ ਹੈ। ਹੁਣ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਵੀ ਪਲਾਂਟਡ ਕੌਣ ਸੀਗੇ, ਚੋਰੀ ਚੋਰੀ ਚਿੱਠੀਆਂ ਅਮਿਤ ਸ਼ਾਹ ਨੂੰ ਕੌਣ ਲਿਖ ਰਿਹਾ ਸੀ, ਹਨਾ। ਇਹ ਤਾਂ ਹੁਣ ਸਾਰਾ ਕੁਝ ਬਾਹਰ ਆ ਗਿਆ, ਸਾਰਾ ਪਤਾ ਲੱਗ ਗਿਆ। ਅੱਜ ਪੰਜਾਬ ਦੇ ਨੌਜਵਾਨਾਂ ਨੂੰ ਪੁਲਿਸ ਫੜ ਰਹੀ ਹੈ, ਉਹਨਾਂ ਤੇ ਝੂਠੇ ਮੁਕੱਦਮੇ ਦਰਜ ਕਰ ਰਹੀ ਹੈ, ਉਹਦਾ ਕਿਸੇ ਨੂੰ ਕੋਈ ਖਿਆਲ ਨਹੀਂ। ਸਿਰਫ ਐਮਐਲਏ ਮੰਤਰੀ ਸੀਐਮ ਦੀਆਂ ਫੀਲਿੰਗਾਂ ਲੈ ਰਹੇ ਨੇ। ਦੇਖੋ ਉਹ ਤਾਂ ਜਿਹੜੇ ਉਹਨਾਂ ਦੇ ਆਲੇ ਦੁਆਲੇ ਨੇ ਚਮਚੇ, ਉਹਨਾਂ ਦਾ ਹੀ ਪ੍ਰੈਸ਼ਰ ਹੈ, ਲੋਕਾਂ ਦਾ ਕੋਈ ਪ੍ਰੈਸ਼ਰ ਨਹੀਂ। ਤੁਸੀਂ ਦੇਖੋ ਟਕੈਤ ਸਾਹਿਬ ਨੇ ਕਹਿਤਾ ਮੈਂ ਨਹੀਂ ਆਉਣਾ, ਉਗਰਾਹਾਂ ਨੇ ਕਹਿਤਾ, 10-12 ਜਥੇਬੰਦੀਆਂ ਨੇ ਹੋਰ ਵੀ ਕਹਿਤਾ। ਤੇ ਜਿਹੜੇ ਬੰਦੇ ਸਾਨੂੰ ਲੱਗਦਾ ਸੀ ਵੀ ਚੋਣਾਂ ਲੜਨਗੇ, ਉਹਨਾਂ ਨੇ ਤਾਂ ਕਹਿਤਾ ਵੀ ਅਸੀਂ ਲੜਨੀਆਂ ਹੀ ਨਹੀਂ। ਪ੍ਰੈਸ਼ਰ ਪਤਾ ਨਹੀਂ ਕਾਹਦਾ। ਇਹ ਪ੍ਰੈਸ਼ਰ ਤਾਂ ਸੈਂਟਰ ਦਾ, ਆਰਐਸਐਸ ਦਾ, ਰਾਜੇਵਾਲ ਉਹਨਾਂ ਤੇ, ਹੋਰ ਕਿਸੇ ਦਾ ਲੋਕਾਂ ਦਾ ਪ੍ਰੈਸ਼ਰ ਨਹੀਂ। ਇਹ ਕਿੱਡੇ ਕੁ ਲੋਕਾਂ ਦੇ ਲੀਡਰ ਨੇ ਜਾਂ ਕਿੰਨੇ ਕਿਹੜਾ ਨਾਲ ਲੋਕ ਨੇ, ਲੱਗ ਜੂਗਾ ਪਤਾ। ਚੋਣਾਂ 'ਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ। ਗਲਾਂ 'ਚ ਹਾਰ ਪਾਉਣ ਨੂੰ ਔਰ ਸਰੋਪੇ ਪਾਉਣ ਨੂੰ ਇੰਨੇ ਕੁ ਭੁੱਖੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਚੌਥੇ ਦਿਨ ਆਈ ਆ ਤੇ 4 ਦਿਨ ਪਹਿਲਾਂ ਹੀ ਭੱਜ ਲਏ। ਇਹਨਾਂ ਲੋਕਾਂ ਤੇ ਕੋਈ ਪੰਜਾਬ ਦਾ ਸਿੱਖ, ਪੰਜਾਬ ਦਾ ਨੌਜਵਾਨ ਇਤਬਾਰ ਨਹੀਂ ਕਰੂਗਾ। ਬਾਕੀ ਡੱਲੇਵਾਲ ਸਾਹਿਬ ਨੇ ਸਾਰਾ ਕੁਝ ਰੱਖਤਾ ਸਾਹਮਣੇ ਲੋਕਾਂ ਦੇ ਵੀ, ਕਰੋੜਾਂ ਰੁਪਈਆ ਇਹਨਾਂ ਨੇ ਇਕੱਠਾ ਕਰਿਆ। ਪੰਜਾਬ ਪ੍ਰਤੀ ਵੀ, ਮਾਨਵਤਾ ਪ੍ਰਤੀ ਵੀ ਇੱਕ ਅਜਿਹੀ ਰਾਜਨੀਤੀ ਖੜੀ ਕਰੀਏ ਜਿਹਦੀ ਪਿੱਠ ਦਿੱਲੀ ਵੱਲ ਨੂੰ ਹੋਵੇ। ਟੌਟ ਪੁਲਿਸ ਦੇ ਇਹਨਾਂ ਨੇ ਤਾਂ 11 ਨੌਜਵਾਨਾਂ ਦੀ ਦਿੱਲੀ ਪੁਲਿਸ ਨੂੰ ਸੂਚੀ ਬਣਾ ਕੇ ਵੀ ਦੇਤੀ ਸੀ ਵੀ ਇਹਨਾਂ ਨੂੰ ਟੰਗ ਦੋ। ਕੱਲੇ ਦਾ ਕਰਾਂਗੇ ਪਰਦਾ ਫਾਸ਼ ਜੋ ਇਹਨਾਂ ਨੇ ਸੰਘਰਸ਼ 'ਚ ਕੀਤਾ। ਇਹਨਾਂ ਦੇ ਜਿਹੜੇ ਪ੍ਰਧਾਨ ਨੇ ਨਾਲ ਦੇ 32 'ਚ ਬੈਠੇ ਸੀ, ਉਹ ਕਹਿ ਰਹੇ ਨੇ ਵੀ ਇਹ ਖਾ ਗਏ। ਉਹੀ ਕਹਿ ਰਹੇ ਨੇ ਵੀ ਇਹ ਸਰਕਾਰ ਨਾਲ ਮਿਲ ਕੇ ਚੱਲਦੇ ਸੀ। ਆਹ ਚਿੱਠੀ ਵੀ ਦੀਪ ਨੇ ਲਿਖਤੀ। ਪੰਜਾਬ ਦੇ ਜਿਹੜੇ ਲੋਕ ਨੇ ਉਹ ਤਾਂ ਬੀਜੇਪੀ ਦੇ ਨੇੜੇ ਨਹੀਂ ਜਾਣਗੇ। ਜਿਹੜੇ ਆ ਜਾ ਰਹੇ ਨੇ ਨਾ, ਇਹਨਾਂ ਦੇ ਤਾਂ ਪੱਲੇ ਹੀ ਕੱਖ ਨਹੀਂ। ਵੀਹ ਦੀਆਂ ਚੋਣਾਂ ਦਾ ਗੇੜ ਨਜ਼ਦੀਕ ਆ ਚੁੱਕਾ ਹੈ, ਜਿੱਥੇ ਰਾਜਸੀ ਪਾਰਟੀਆਂ ਦੇ ਵੱਲੋਂ ਆਪਣੀਆਂ ਪਾਰੀਆਂ ਬਦਲ ਕੇ ਰਾਜਸੀ ਲੀਡਰਾਂ ਦੇ ਵੱਲੋਂ ਦੂਜੀਆਂ ਪਾਰਟੀਆਂ ਦੇ ਵਿੱਚ ਛਾਲਾਂ ਮਾਰੀਆਂ ਜਾ ਰਹੀਆਂ ਨੇ। ਕਿਸਾਨੀ ਅੰਦੋਲਨ ਦੀ ਜਿੱਤ ਤੋਂ ਬਾਅਦ ਕਿਸਾਨਾਂ ਵੱਲੋਂ ਵੀ ਇੱਕ ਅਹਿਮ ਫੈਸਲਾ ਕਰਕੇ 22 ਜਥੇਬੰਦੀਆਂ ਜਿਹੜਾ ਸੀ ਰਾਜਸੀ ਧਿਰ ਬਣਾ ਲੈਂਦੀਆਂ ਨੇ। ਉਹਨਾਂ ਦਾ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਥਾਪਿਆ ਜਾਂਦਾ ਹੈ। ਤਾਂ तमाम पक्षों ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਰਦਾਰ ਪਲਵਿੰਦਰ ਸਿੰਘ ਤਲਵਾੜਾ ਨੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਲਵਾੜਾ ਸਾਹਿਬ, ਸਭ ਤੋਂ ਪਹਿਲਾ ਸਵਾਲ ਹੈ, ਕਿਵੇਂ ਦੇਖਦੇ ਹੋ ਕਿਸਾਨਾਂ ਦੇ ਇਸ ਫੈਸਲੇ ਨੂੰ? ਕੀ ਭਵਿੱਖ ਦੇ ਵਿੱਚ ਚੰਗਾ ਹੋਵੇਗਾ ਜਾਂ ਘਾਤਕ ਸਿੱਟੇ ਆਉਣਗੇ? ਕਿ ਆਪਣਾ ਜਿਹੜਾ ਚੋਣਾਂ ਲੜਨ ਦਾ ਜੀ, ਦੇਖੋ ਇਹ ਜਿਹੜਾ ਚੋਣਾਂ ਲੜਨ ਦਾ ਫੈਸਲਾ ਹੈ ਉਹਨਾਂ ਦਾ ਇਹ ਬਹੁਤ ਗਲਤ ਫੈਸਲਾ ਹੈ। ਪਹਿਲਾਂ ਤਾਂ ਉਹ ਹੁਣ ਤੱਕ ਇਹ ਗੱਲ ਕਹਿੰਦੇ ਰਹੇ ਵੀ ਦੀਪ ਸਿੱਧੂ ਚੋਣਾਂ ਲੜਨ ਆਇਆ ਹੈ, ਆਰਐਸਐਸ ਦਾ ਬੀਜੇਪੀ ਦਾ ਪਲਾਂਟਡ ਹੈ। ਹੁਣ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਵੀ ਪਲਾਂਟਡ ਕੌਣ ਸੀਗੇ, ਚੋਣਾਂ ਕਿਹਨਾਂ ਨੇ ਲੜਨੀਆਂ ਤੀਆਂ, ਸੈਂਟਰ ਨਾਲ ਰਲ ਕੇ ਸੰਘਰਸ਼ ਕੌਣ ਲੜ ਰਿਹਾ ਸੀ, ਤੇ ਚੋਰੀ ਚੋਰੀ ਚਿੱਠੀਆਂ ਅਮਿਤ ਸ਼ਾਹ ਨੂੰ ਕੌਣ ਲਿਖ ਰਿਹਾ ਸੀ, ਹਨਾ। ਇਹ ਤਾਂ ਹੁਣ ਸਾਰਾ ਕੁਝ ਬਾਹਰ ਆ ਗਿਆ, ਸਾਰਾ ਪਤਾ ਲੱਗ ਗਿਆ ਕਿ ਪਲਾਂਟਡ ਕੌਣ ਸੀਗੇ, ਸੈਂਟਰ ਨਾਲ ਰਲੇ ਕੌਣ ਹੋਏ ਸੀਗੇ, ਸੈਂਟਰ ਦੇ ਇਸ਼ਾਰੇ ਤੇ ਸੰਘਰਸ਼ ਨੂੰ ਚਲਾਉਂਦੇ ਕੌਣ ਸੀ। ਤੇ ਇੱਥੋਂ ਤੱਕ ਵੀ ਉਹਨਾਂ ਦੇ ਹੀ ਬੰਦਿਆਂ ਨੇ ਕਹਿਤਾ, ਜਿਹੜੇ ਪੰਜਾਬ ਦੇ ਲੀਡਰ ਸੀ, ਕਿ ਜਿਨ੍ਹਾਂ ਨੇ ਹੇਰਾ ਫੇਰੀਆਂ ਕੀਤੀਆਂ ਨੇ, ਸੰਘਰਸ਼ ਦੇ ਨਾਂ ਤੇ ਪੈਸੇ ਬਣਾਏ ਨੇ। ਇਹ ਸਾਰਾ ਕੁਝ ਆਉਣ ਵਾਲੇ ਦਿਨਾਂ 'ਚ ਬਹੁਤ ਛੇਤੀ ਬਾਹਰ ਆ ਜਾਣਾ। ਸੋ ਲਗਭਗ ਕਾਫੀ ਤਾਂ ਬਾਹਰ ਆਏ ਗਿਆ ਵੀ ਕੌਣ ਪਲਾਂਟਡ ਸੀ। ਤੇ ਜਿਹੜਾ ਚੋਣਾਂ ਲੜਨ ਦਾ ਫੈਸਲਾ ਤੁਸੀਂ ਦੇਖੋ ਵੀ ਕਿੰਨੀ ਕਾਹਲੀ 'ਚ ਨੇ। ਅੱਜ ਪੰਜਾਬ ਦੇ ਨੌਜਵਾਨਾਂ ਨੂੰ ਪੁਲਿਸ ਫੜ ਰਹੀ ਹੈ, ਉਹਨਾਂ ਤੇ ਝੂਠੇ ਮੁਕੱਦਮੇ ਦਰਜ ਕਰ ਰਹੀ ਹੈ, ਉਹਦਾ ਕਿਸੇ ਨੂੰ ਕੋਈ ਖਿਆਲ ਨਹੀਂ। ਸਿਰਫ ਐਮਐਲਏ ਮੰਤਰੀ ਸੀਐਮ ਦੀਆਂ ਫੀਲਿੰਗਾਂ ਲੈ ਰਹੇ ਨੇ, ਔਰ ਇਹ ਬਹੁਤ ਗਲਤ ਗੱਲ ਹੈ। ਔਰ ਇਹਦਾ ਅੱਜ ਉਹਨਾਂ ਸਿੱਖਾਂ ਕੋਲ ਵੋਟ ਮੰਗਣ ਜਾਣਗੇ ਕਿਵੇਂ, ਜਿਨ੍ਹਾਂ ਦੇ ਉਲਟ ਬੋਲਦੇ ਰਹੇ ਨੇ ਸਾਲ ਇਹ। ਤਲਵਾੜਾ ਸਾਹਿਬ, ਸਵਾਲ ਹੈ, ਜਦੋਂ ਕਿਸਾਨ ਆਗੂਆਂ ਨੂੰ ਸਵਾਲ ਹੁੰਦੇ, ਰਾਜੇਵਾਲ ਸਾਹਿਬ ਕਹਿੰਦੇ ਕਿ ਲੋਕ ਚਾਹੁੰਦੇ ਆ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਹੁਣ ਪੰਜਾਬ ਜਿੱਤਣਾ ਬਾਕੀ ਹੈ। ਪੰਜਾਬ ਦੀ ਜਿਹੜਾ ਸਰਜ਼ਮੀਨ ਹੈ ਬਹੁਤ ਪਵਿੱਤਰ ਹੈ, ਇਹਨੂੰ ਬਦਲਣਾ ਜ਼ਰੂਰੀ ਹੈ। ਰਾਜਸੀ ਪਾਰਟੀਆਂ ਦਾ ਲਗਾਤਾਰ ਗਲਬਾ ਪਿਆ ਹੋਇਆ ਹੈ ਤੇ ਕਹਿੰਦੇ ਕਿ ਲੋਕਾਂ ਦਾ ਪ੍ਰੈਸ਼ਰ ਹੈ, ਇਸ ਕਰਕੇ ਜਿਹੜਾ ਸੀ ਸਾਨੂੰ ਇਹ ਰਾਜਨੀਤੀ ਦੇ ਵਿੱਚ ਆਉਣ ਦਾ ਫੈਸਲਾ ਲੈਣਾ ਪਿਆ। ਦੇਖੋ ਉਹ ਤਾਂ ਜਿਹੜੇ ਉਹਨਾਂ ਦੇ ਆਲੇ ਦੁਆਲੇ ਨੇ ਚਮਚੇ, ਉਹਨਾਂ ਦਾ ਹੀ ਪ੍ਰੈਸ਼ਰ ਹੈ, ਲੋਕਾਂ ਦਾ ਕੋਈ ਪ੍ਰੈਸ਼ਰ ਨਹੀਂ। ਤੁਸੀਂ ਦੇਖੋ ਟਕੈਤ ਸਾਹਿਬ ਨੇ ਕਹਿਤਾ ਮੈਂ ਨਹੀਂ ਆਉਣਾ, ਉਗਰਾਹਾਂ ਨੇ ਕਹਿਤਾ, 10-12 ਜਥੇਬੰਦੀਆਂ ਨੇ ਹੋਰ ਵੀ ਕਹਿਤਾ। ਤੇ ਜਿਹੜੇ ਬੰਦੇ ਸਾਨੂੰ ਲੱਗਦਾ ਸੀ ਵੀ ਚੋਣਾਂ ਲੜਨਗੇ, ਉਹਨਾਂ ਨੇ ਤਾਂ ਕਹਿਤਾ ਵੀ ਅਸੀਂ ਲੜਨੀਆਂ ਹੀ ਨਹੀਂ। ਪ੍ਰੈਸ਼ਰ ਪਤਾ ਨਹੀਂ ਕਾਹਦਾ। ਇਹ ਪ੍ਰੈਸ਼ਰ ਤਾਂ ਸੈਂਟਰ ਦਾ, ਆਰਐਸਐਸ ਦਾ, ਰਾਜੇਵਾਲ ਉਹਨਾਂ ਤੇ, ਹੋਰ ਕਿਸੇ ਦਾ ਲੋਕਾਂ ਦਾ ਪ੍ਰੈਸ਼ਰ ਨਹੀਂ। ਇਹ ਕਿੱਡੇ ਕੁ ਲੋਕਾਂ ਦੇ ਲੀਡਰ ਨੇ ਜਾਂ ਕਿੰਨੇ ਕਿਹੜਾ ਨਾਲ ਲੋਕ ਨੇ, ਲੱਗ ਜੂਗਾ ਪਤਾ। ਚੋਣਾਂ 'ਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ। ਠੀਕ ਆ ਜੀ। ਇਹ ਤਾਂ ਸੈਂਟਰ ਜੋ ਕਹੂਗਾ ਇਹਨਾਂ ਨੇ ਉਹ ਕਰਨਾ, ਉਹਦੇ ਇਸ਼ਾਰੇ ਤੇ ਚੱਲਦੇ ਨੇ, ਉਹਦੇ ਇਸ਼ਾਰੇ ਤੇ ਹੀ ਇਹਨਾਂ ਨੇ ਜਥੇਬੰਦੀ ਜੀ ਖੜੀ ਕਰੀ ਹੈ।
ਠੀਕ ਹੈ, ਹੋਰ ਇਹਨਾਂ ਦਾ ਕੋਈ ਉਹ ਨਹੀਂ। ਇਹ ਕਿੰਨੇ ਕੁ ਜੋਗੇ ਨੇ ਸਾਰੇ ਲੋਕਾਂ ਨੂੰ ਪਤਾ ਹੈ। ਕੌਮ ਦੇ ਸਿਰ ਤੇ ਸੰਘਰਸ਼ ਲੜ ਕੇ, ਠੀਕ ਹੈ, ਸਿੱਖਾਂ ਦੇ ਸਿਰ ਤੇ ਲੜ ਕੇ, ਸਿੱਖਾਂ ਦੇ ਹੀ ਉੱਥੇ ਉਲਟ ਬੋਲਦੇ ਸੀ। ਹੁਣ ਵੋਟਾਂ ਮੰਗਣਗੇ ਕਿਤੋਂ? ਗੁਰੂ ਗ੍ਰੰਥ ਸਾਹਿਬ ਮੰਨਣ ਵਾਲਿਆਂ ਨੂੰ ਵੋਟਾਂ ਮੰਨਣਗੇ, ਨਿਸ਼ਾਨ ਸਾਹਿਬ ਵਾਲਿਆਂ ਤੋਂ ਵੋਟਾਂ ਮੰਗਣਗੇ, ਨਿਹੰਗ ਸਿੰਘਾਂ ਤੋਂ ਵੋਟਾਂ ਮੰਗਣਗੇ, ਕਿਤੋਂ ਮੰਗਣਗੇ? ਜਾਂ ਨੌਜਵਾਨਾਂ ਤੋਂ ਵੋਟ ਮੰਗਣਗੇ? ਇਹ ਤਾਂ ਪੰਜਾਬ ਦੀ ਤਰਾਸਦੀ ਹੈ। ਬੁੜਾ ਬਾਦਲ 90 ਸਾਲ ਤੋਂ ਉੱਤੇ ਹੈ, ਅਮਰਿੰਦਰ 85 ਸਾਲ ਤੋਂ ਉੱਤੇ ਹੈ, ਤੀਆ ਇੱਕ ਇਹ ਵਿੱਚ ਘੁਸਪੈਠ ਕਰ ਗਿਆ। ਕਿਵੇਂ ਨੌਜਵਾਨ ਵੋਟ ਪਾ ਦੇਣਗੇ? ਨੌਜਵਾਨ ਜਿੰਨਾ ਚਿਰ ਆਪ ਦਾ ਭਵਿੱਖ ਆਪ ਨਹੀਂ ਲਿਖਦੇ, ਇਹਨਾਂ ਤੇ ਕੋਈ ਆਸ ਨਹੀਂ ਰੱਖੀ ਜਾ ਸਕਦੀ। ਇਹ ਤਾਂ ਕਹਿੰਦੇ ਸੀ 40 ਸਾਲ ਦਾ ਤਜਰਬਾ ਸਾਡਾ ਸੰਘਰਸ਼ 'ਚ, ਕਿੱਥੇ ਗਿਆ? ਇਹਨਾਂ ਦਾ ਜ਼ੀਰੋ ਹੋ ਗਿਆ ਤਜਰਬਾ। ਮੋਦੀ ਨੇ ਪੁੱਛੇ ਤੱਕ ਨਹੀਂ, ਇਹ 26 ਜਨਵਰੀ ਤੋਂ ਬਾਅਦ ਇਹਨਾਂ ਨੂੰ ਕਿਸੇ ਨੇ ਬੁਲਾਇਆ ਤੱਕ ਨਹੀਂ ਉੱਥੇ। ਔਰ ਜਿੱਦਣ ਬਿੱਲ ਰੱਦ ਹੋਏ ਨੇ ਉੱਥੇ ਹਾਜ਼ਰ ਵੀ ਨਹੀਂ ਸੀ ਦਿੱਲੀ। ਇਹ ਤਾਂ ਗੱਡੀਆਂ ਭਜਾ ਕੇ ਦਿੱਲੀ ਪਹੁੰਚੇ ਨੇ ਵੀ ਆਹ ਕੀ ਹੋ ਗਿਆ। ਨਰਿੰਦਰ ਮੋਦੀ ਨੇ ਆਪੇ ਬਿੱਲ ਜਿਹੜੇ ਸੀਗੇ ਲਿਆਂਦੇ ਸੀ ਬਗੈਰ ਕਿਸੇ ਨੂੰ ਪੁੱਛੇ। ਬਗੈਰ ਕਿਸੇ ਨੂੰ ਪੁੱਛੇ ਉਹਨੇ ਰੱਦ ਕਰਤੇ। ਤੋਮਰ ਨੂੰ ਵੀ ਨਹੀਂ ਪਤਾ ਲੱਗਿਆ, ਤੋਮਰ ਨੂੰ ਟੀਵੀ ਤੋਂ ਪਤਾ ਲੱਗਿਆ। ਇਹਨਾਂ ਨੂੰ ਤਾਂ ਪਤਾ ਲੱਗਣਾ ਕੀ ਸੀ। ਇਹ ਤਾਂ ਇੱਥੋਂ ਗੱਡੀਆਂ ਭਜਾ ਦਿੱਲੀ ਪਹੁੰਚੇ ਨੇ ਵੀ ਬਿੱਲ ਰੱਦ ਹੋ ਗਏ। ਇਹ ਤਾਂ ਇਹਨਾਂ ਨੂੰ ਤਾਂ ਆਸ ਏ ਕੋਈ ਨਹੀਂ ਸੀ ਵੀ ਇਹ ਬਿੱਲ ਰੱਦ ਕਰਾ ਲੈਣਗੇ। ਨਾ ਇਹ ਇੰਨੇ ਜੋਗੇ ਹੈਗੇ ਸੀ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਵਰਤੀ ਹੈ ਤਾਂ ਬਿੱਲ ਰੱਦ ਹੋ ਗਏ। ਹੁਣ ਕਹਿੰਦੇ ਨੇ ਨਾ, ਪਹਿਲਾਂ ਤਾਂ ਕਹਿੰਦੇ ਸੀ ਸਿੱਖਾਂ ਦਾ ਅੰਦੋਲਨ ਨਾ ਬਣਾਓ, ਇੱਕ ਖਾਸ ਫਿਰਕੇ ਦਾ ਅੰਦੋਲਨ ਨਾ ਬਣਾਓ। ਫਿਰ ਦਰਬਾਰ ਸਾਹਿਬ ਨੂੰ ਕਾਹਦੇ ਭੱਜੇ? ਉਹ ਤਾਂ ਸਿੱਖਾਂ ਦਾ ਹੈ, ਸਿੱਖਾਂ ਦਾ ਮੱਕਾ ਹੈ। ਫਿਰ ਉੱਥੇ ਨੂੰ ਭੱਜ ਲਏ। ਫਿਰ ਹੋਰ ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਆ ਰਹੀ ਸੀ, ਗਲਾਂ 'ਚ ਹਾਰ ਪਵਾਉਣ ਨੂੰ ਔਰ ਸਰੋਪੇ ਪਵਾਉਣ ਨੂੰ ਇੰਨੇ ਕੁ ਭੁੱਖੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਚੌਥੇ ਦਿਨ ਆਈ ਆ ਤੇ 4 ਦਿਨ ਪਹਿਲਾਂ ਹੀ ਭੱਜ ਲਏ। ਇਹਨਾਂ ਲੋਕਾਂ ਤੇ ਕੋਈ ਪੰਜਾਬ ਦਾ ਸਿੱਖ, ਪੰਜਾਬ ਦਾ ਨੌਜਵਾਨ ਇਤਬਾਰ ਨਹੀਂ ਕਰੂਗਾ, ਨਾ ਅਸੀਂ ਕਰਾਂਗੇ। ਕਿਉਂਕਿ ਇਹਨਾਂ ਤੇ ਕੀ ਆਸ ਰੱਖ ਸਕਦੇ ਹਾਂ ਆਪਾਂ, ਜਿਹੜੇ ਗੁਰੂ ਦੇ ਨਹੀਂ ਬਣੇ ਸੀ, ਜਿਨ੍ਹਾਂ ਨੇ ਮਾਹੌਲ ਨੂੰ ਹਮੇਸ਼ਾ ਉੱਥੇ ਸੰਘਰਸ਼ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹੀ ਤਾਂ ਉਹ ਲੋਕ ਨੇ। ਸਾਹਮਣੇ ਆ ਗਏ ਸਾਰੇ ਕਿ ਚੋਣਾਂ ਕੌਣ ਲੜਨਾ ਚਾਹੁੰਦਾ ਸੀ, RSS ਦੇ ਪਲੰਟਡ ਕੌਣ ਸੀ। ਇਹਨਾਂ ਦੇ ਆਪਣੀ ਜਵਾਨੀ ਮੰਨਿਆ ਯਾਰ ਰਾਜੇਵਾਲ ਵੀ ਮੈਂ RSS ਦੇ ਵੀ ਜਾਂਦਾ ਰਿਹਾ, ਮੈਨੂੰ BJP ਵਾਲੇ ਲੈ ਕੇ ਜਾਂਦੇ ਰਹੇ ਨੇ। ਬਾਕੀ ਡੱਲੇਵਾਲ ਸਾਹਿਬ ਨੇ ਸਾਰਾ ਕੁਝ ਰੱਖਤਾ ਸਾਹਮਣੇ ਲੋਕਾਂ ਦੇ ਵੀ, ਕਰੋੜਾਂ ਰੁਪਈਆ ਇਹਨਾਂ ਨੇ ਇਕੱਠਾ ਕਰਿਆ। ਠੀਕ ਆ, ਹੁਣ ਜੇ ਇਹ ਇੰਨੇ ਇਮਾਨਦਾਰ ਨੇ, ਸੰਗਤ ਕਰ ਲੈਣ ਪੰਜਾਬ ਦੀ ਇਕੱਠੀ। ਉਹਦੇ ਵਿੱਚ ਅਸੀਂ ਇਹਨਾਂ ਨੂੰ ਸਵਾਲ ਕਰਦੇ ਹਾਂ। ਦੀਪ ਸਿੱਧੂ ਆਉਂਦਾ, ਇਹ ਸਾਰੇ ਹੀ ਆ ਜਾਣ ਜਿੰਨੇ 22 ਦੇ 22 ਚੋਣਾਂ ਲੜਨ ਲੱਗੇ ਨੇ। 22 ਦੇ 22 ਆ ਜਾਣ, ਦੀਪ ਸਿੱਧੂ ਨੂੰ ਭੇਜ ਦਿੰਦੇ ਆ। ਸਵਾਲਾਂ ਦੇ ਜਵਾਬ ਤਾਂ ਦੇਣ। ਹੁਣ ਭੱਜਦੇ ਕਾਹਦੇ ਨੇ? ਚੋਰੀ ਚਿੱਠੀਆਂ ਲਿਖਣੀਆਂ, ਸਰਕਾਰ ਨਾਲ ਟੈਲੀਫੋਨ ਤੇ ਗੱਲਾਂ ਕਰਨੀਆਂ। ਇਹ ਲੜ ਲੈਣਗੇ ਪੰਜਾਬ ਦੀ ਲੜਾਈ? ਇਹਨਾਂ ਦੀਆਂ ਲੱਤਾਂ 'ਚ ਜਾਨ ਨਹੀਂ ਹੈਗੀ ਬੁੜਿਆਂ ਦੇ, ਇਹਨਾਂ ਨੇ ਕੱਖ ਨਹੀਂ ਕਰਨਾ। ਵਾਰਸ ਪੰਜਾਬ ਦੀ ਜਥੇਬੰਦੀ ਦਾ ਅਗਲਾ ਪੈਂਤੜਾ ਕੀ ਹੋਊਗਾ? ਕਿਉਂਕਿ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਬਦਲਾਅ ਆਉਣਾ ਚਾਹੀਦਾ ਹੈ, ਚਾਹੇ ਉਹ ਕਿਸਾਨੀ ਅੰਦੋਲਨ ਦੇ ਦੁਆਰਾ ਆਵੇ, ਜਿਹੜੀਆਂ ਉਹਨਾਂ ਦੇ ਵਿੱਚ ਪਾਰਟੀਆਂ ਨਿਕਲੀਆਂ, ਜਾਂ ਕੋਈ ਹੋਰ ਧਿਰ ਆਵੇ। ਤਾਂ ਕੀ ਲੱਗਦਾ ਕਿ ਵਾਰਸ ਪੰਜਾਬ ਦੀ ਜਿਹੜੀ ਜਥੇਬੰਦੀ ਹੈ ਰਾਜਨੀਤੀ ਦੇ ਵਿੱਚ ਆਉਂਗੇ? ਕਿਸ ਤਰੀਕੇ ਦੇ ਨਾਲ ਪੈਂਤੜਾ ਲਿਖੋਗੇ? ਦੇਖੋ, ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਹੈ, ਜਿਹੜੀ ਅਸੀਂ ਰਣਨੀਤੀ ਬਣਾਈ ਹੈ, ਉਹ ਅਸੀਂ ਇਹ ਬਣਾਈ ਹੈ ਕਿ ਇੱਕ ਪੰਜਾਬ ਪੱਖੀ ਸੁਹਿਰਦ, ਜਿਹੜੀ ਕੌਮ ਪ੍ਰਤੀ ਵੀ, ਪੰਜਾਬ ਪ੍ਰਤੀ ਵੀ, ਮਾਨਵਤਾ ਪ੍ਰਤੀ ਵੀ ਇੱਕ ਅਜਿਹੀ ਰਾਜਨੀਤੀ ਖੜੀ ਕਰੀਏ ਜਿਹਦੀ ਪਿੱਠ ਦਿੱਲੀ ਵੱਲ ਨੂੰ ਹੋਵੇ। ਜਿਹੜੇ ਦਿੱਲੀ ਤੋਂ ਫੈਸਲੇ ਆਏ ਜਿਨ੍ਹਾਂ ਨੇ ਮੰਨਣੇ ਨੇ, ਉਹੋ ਜਿਹੀ ਰਾਜਨੀਤੀ ਦਾ ਪੰਜਾਬ 'ਚ 70 ਸਾਲ ਦੇ ਕਰਦੇ ਹੀ ਨੇ। ਬਾਦਲ ਕਰਦਾ ਹੈ, ਅਮਰਿੰਦਰ ਕਰਦਾ, ਹੋਰ ਜਿੰਨੇ ਆਏ ਨੇ, ਜਿਹੜੇ ਸੈਂਟਰ ਨਾਲ ਮਿਲ ਕੇ ਕਰਨਗੇ ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਰਾਜੇਵਾਲ ਨੂੰ ਵੀ ਉਹਨਾਂ ਦੇ ਵਿੱਚੋਂ ਹੀ ਨੇ। ਇਹ ਰਾਜੇਵਾਲ ਨੂੰ ਉਹਨਾਂ ਦੇ ਵਿੱਚੋਂ ਹੀ ਨੇ ਜਿਨ੍ਹਾਂ ਨੇ ਸੈਂਟਰ ਦੇ ਇਸ਼ਾਰਿਆਂ ਤੇ ਚੱਲਣਾ। ਤੁਹਾਡੇ ਕੋਲ ਹੈ, ਇਹਨਾਂ ਨੇ ਬੁਰੀ ਤਰ੍ਹਾਂ ਫੇਲ ਹੋ ਜਾਣਾ ਔਰ ਇਹਨਾਂ ਦੇ ਪੱਲੇ ਕੱਖ ਨਹੀਂ ਪੈਣਾ। ਤੇ ਇਹਨਾਂ ਬਾਕੀ ਤਾਂ ਗੱਲ ਇਹ ਹੁੰਦੀ ਆ, ਅਕਾਲ ਪੁਰਖ ਵਾਹਿਗੁਰੂ ਵੀ ਆ ਨਾ ਉੱਤੇ, ਉਹਨੇ ਵੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ। ਉਹ ਵੀ ਛਾਲਣਾ ਲਾ ਰਿਹਾ ਹੈ ਨਾ। ਤੇ ਇਹਨਾਂ ਨੇ ਉੱਥੇ ਬੜਾ ਸੰਘਰਸ਼ 'ਚ ਬੜਾ ਗਲਤ ਕੰਮ ਕੀਤਾ। ਔਰ ਇਹ ਤਾਂ ਉਹ ਨੇ ਟੌਟ ਪੁਲਿਸ ਦੇ, ਇਹਨਾਂ ਨੇ ਤਾਂ 11 ਨੌਜਵਾਨਾਂ ਦੀ ਦਿੱਲੀ ਪੁਲਿਸ ਨੂੰ ਸੂਚੀ ਬਣਾ ਕੇ ਵੀ ਦੇਤੀ ਤੀ ਵੀ ਇਹਨਾਂ ਨੂੰ ਟੰਗ ਦਿਓ। ਇਹਨਾਂ ਤੋਂ ਪੰਜਾਬ ਦੇ ਨੌਜਵਾਨ ਕੀ ਭਲਾ ਆਸ ਰੱਖ ਸਕਦੇ ਨੇ? ਸਾਨੂੰ ਤਾਂ ਇਹਨਾਂ ਤੇ ਇੱਕ 0 ਪੁਆਇੰਟ ਵੀ ਕੋਈ ਆਸ ਨਹੀਂ। ਇੰਨੇ ਜੋਗੇ ਹੈ ਹੀ ਨਹੀਂ। 40 ਸਾਲ 'ਚ ਕਹਿੰਦੇ 40 ਸਾਲ ਦਾ ਤਜਰਬਾ ਹੈ। 40 ਸਾਲ ਦੇ ਤਜਰਬੇ 'ਚ ਇਹਨਾਂ ਨੇ ਪੰਜਾਬ ਨੂੰ ਲੈ ਕੇ ਕੀ ਦਿੱਤਾ? ਠੀਕ ਹੈ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਆਪ ਇਹਦੀ ਅਗਵਾਈ ਕਰ ਰਹੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਕਰਕੇ ਅੰਦੋਲਨ ਜਿੱਤਿਆ। ਇਹ ਤਾਂ ਐਵੇਂ ਹੁਣ ਗਲਾਂ 'ਚ ਪਰਨੇ ਪਵਾਉਂਦੇ ਫਿਰਦੇ ਨੇ, ਕੁਛ ਨਹੀਂ ਇਹਨਾਂ ਦੇ ਪੱਲੇ। ਠੀਕ ਹੈ, ਇਹਨਾਂ ਦਾ ਕੱਲੇ ਦਾ ਕਰਾਂਗੇ ਪਰਦਾ ਫਾਸ਼ ਜੋ ਇਹਨਾਂ ਨੇ ਸੰਘਰਸ਼ 'ਚ ਕੀਤਾ। ਨਹੀਂ ਤਾਂ ਇਹ ਦੀਪ ਸਿੱਧੂਦਾਰ ਸਾਨੂੰ ਇਹ ਕਹਿੰਦੇ ਸੀ RSS ਦੇ ਪਲੰਟਡ ਨੇ, BJP ਦੇ ਪਲੰਟਡ ਨੇ। ਪੁਆਇੰਟ ਇੱਕ ਵੀ ਕੋਈ ਕੱਢ ਕੇ ਦਿਖਾਣ ਵੀ ਅਸੀਂ ਸਰਕਾਰ ਨਾਲ ਰਲੇ ਹੋਏ ਸੀ ਜਾਂ ਪਲੰਟਡ ਦੀ, ਜਾਂ ਕਦੇ RSS ਜਾਂ ਕਦੇ BJP ਦੇ ਬੰਦੇ ਨੂੰ ਜ਼ਿੰਦਗੀ 'ਚ ਮਿਲੇ ਵੀ ਹੋਈਏ ਨਾ ਮਿਲੀਏ। ਮਨਦੀਪ ਪੁਨੀਆ ਇੱਕ ਕਿਤਾਬ ਪਬਲਿਸ਼ ਕਰ ਰਹੇ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ, ਬਹੁਤ ਵੱਡੀ ਕਿਤਾਬ ਹੈ। ਤਾਂ ਉਹਦੇ ਵਿੱਚ ਬਹੁਤ ਵੱਡੇ ਖੁਲਾਸੇ ਕਰ ਰਹੇ ਨੇ। ਕਿਤੇ ਨਾ ਕਿਤੇ ਜਦੋਂ ਕਿਸਾਨਾਂ ਨੂੰ ਸਵਾਲ ਕੀਤਾ ਜਾਂਦਾ ਤਾਂ ਉਹ ਕਹਿੰਦੇ ਕਿ ਉਹ ਦੀਪ ਦੇ ਨੇੜੇ ਆ, ਦੀਪ ਦੇ ਵੱਲੋਂ ਲਿਖਵਾਈ ਗਈ ਆ।
ਤਾਂ ਫਿਰ ਇਸ ਗੱਲ ਨੂੰ ਕਿਵੇਂ ਮੰਨਿਆ ਜਾਵੇ? ਇਹਨਾਂ ਕੋਲ ਤਾਂ ਇੱਕੋ ਗੱਲ ਹੈ ਵੀ ਜੀ ਇਹ ਫਲਾਣੇ ਨੇ ਲਿਖਾਈ ਆ, ਚੋਰ ਤਾਂ ਆਪ ਨੇ। ਉਲਟਾ ਚੋਰ ਕੋਤਵਾਲ ਕੋ ਡਾਂਟੇ, ਠੀਕ ਹੈ। ਕਰੋੜਾਂ ਰੁਪਈਆ ਇਹਨਾਂ ਦੇ ਹੀ ਜਿਹੜੇ ਪ੍ਰਧਾਨ ਨੇ ਨਾਲ ਦੇ 32 ਚ ਬੈਠੇ ਦੀ, ਉਹ ਕਹਿ ਰਹੇ ਨੇ ਵੀ ਇਹ ਖਾ ਗਏ। ਉਹੀ ਕਹਿ ਰਹੇ ਨੇ ਵੀ ਇਹ ਸਰਕਾਰ ਨਾਲ ਮਿਲ ਕੇ ਚੱਲਦੇ ਦੀ। ਆਹ ਚਿੱਠੀ ਵੀ ਦੀਪ ਨੇ ਲਿਖਤੀ, ਆ ਜਿਹੜੀ ਚਿੱਠੀ ਹੈ ਇਹ ਵੀ ਦੀਪ ਨੇ ਲਿਖਤੀ। ਕੱਲ ਨੂੰ ਇਹ ਵੀ ਕਹਿ ਦੇਣਗੇ ਵੀ ਇਹ ਚਿੱਠੀ ਦੀਪ ਨੇ ਲਿਖਤੀ। ਇਹ ਸਭ ਡਰਾਮਾ ਕਰਦੇ ਨੇ, ਝੂਠ ਦੀ ਕੋਈ ਬੁਨਿਆਦ ਨਹੀਂ ਹੁੰਦੀ। ਰੇਤੇ ਦੇ ਪਹਾੜ ਨੇ ਇਹਨਾਂ ਦੇ ਨੇ ਉੜ ਜਾਣਾ ਬੜੀ ਛੇਤੀ, ਅਕਾਲ ਪੁਰਖ ਵਾਹਿਗੁਰੂ ਨੇ ਉਡਾ ਦੇਣਾ। ਬਾਕੀ ਦੁਨੀਆ ਬੜੀ, ਲੋਕ ਬੜੇ ਸਿਆਣੇ ਨੇ, ਪਰਮਾਤਮਾ ਸੰਗਤ 'ਚ ਵੱਸਦਾ ਹੁੰਦਾ ਹੈ ਨਾ। ਤੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ। ਬਿਲ ਇਹਨਾਂ ਨੇ ਟੀਵੀ ਤੇ ਖਬਰਾਂ ਸੁਣ ਕੇ ਭੱਜੇ ਨੇ ਦਿੱਲੀ ਨੂੰ, ਇਹਨਾਂ ਨੂੰ ਪੁੱਛਿਆ ਤੱਕ ਨਹੀਂ। ਜਿਹੜਾ ਸੰਘਰਸ਼ ਦੀ 26 ਜਨਵਰੀ ਤੱਕ ਪੂਰੀ ਚੜ੍ਹਦੀ ਕਲਾ 'ਚ ਦੀ ਨਾ, ਤੁਸੀਂ ਸਾਰੇ ਉੱਥੇ ਹਾਜ਼ਰ ਸੀਗੇ, ਸੋਸ਼ਲ ਮੀਡੀਆ ਵਾਲੇ ਵੀਰ ਤੁਸੀਂ ਸਾਰੇ। ਤੇ 26 ਤੋਂ ਬਾਅਦ ਜੇ ਇਹਨਾਂ ਦੀ ਔਕਾਤ ਸੈਂਟਰ ਨੇ ਇਹਨਾਂ ਨੂੰ ਦਿਖਾਤੀ। ਸਿੱਖ ਕੌਮ ਜਿੰਨਾ ਚਿਰ ਉੱਥੇ ਹਾਜ਼ਰ ਤੀ, ਸਿੱਖ ਕੌਮ ਜਿੰਨਾ ਚਿਰ ਆਪ ਦਾ ਬਣ ਕੇ ਸੰਘਰਸ਼ ਲੜ ਰਹੀ ਤੀ, ਤੀਏ ਦਿਨੇ ਜਾਂਦੇ ਸੀ ਬੱਸਾਂ 'ਚ ਬੈਠ ਕੇ। ਮੁੜ ਕੇ ਇਹਨਾਂ ਨੂੰ ਕੋਈ ਚਪੜਾਸੀ ਵੀ ਮਿਲਣ ਨਹੀਂ ਆਇਆ। ਉੱਥੋਂ ਸੈਂਟਰ ਨੇ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾਤੀ ਸੀ। ਸਾਨੂੰ ਤਾਂ ਇਹਨਾਂ ਦੀ ਔਕਾਤ ਦਾ ਪਹਿਲਾਂ ਹੀ ਪਤਾ ਹੈ। ਇਹ ਜਿਹੜੀ ਕਾਹਲੀ ਕਰ ਰਹੇ ਨੇ ਨਾ MLA ਮਿਨਿਸਟਰ ਬਣਨ ਦੀ, ਹਾਲੇ ਚੋਣਾਂ ਆਉਣੀਆਂ ਨੇ, ਕੱਪੜੇ ਖੋਲੀ ਫਿਰਦੇ ਨੇ ਵੀ ਛੇਤੀ ਬਣਾ ਦਿਓ ਸਾਨੂੰ। ਬਣਾਉਣਾ ਅਕਾਲ ਪੁਰਖ ਵਾਹਿਗੁਰੂ ਨੇ ਆ, ਬਣਾਉਣਾ ਸੰਗਤ ਨੇ ਹੈ, ਠੀਕ ਹੈ। ਇਸ ਕਰਕੇ ਗੁਰੂ ਮਹਾਰਾਜ ਜੋ ਕਰਨਗੇ ਉਹ ਠੀਕ ਕਰੂਗਾ। ਪਰ ਇਹ ਹੈ ਹੁਣ ਸਾਡੇ ਤੇ ਇਹ ਨਹੀਂ ਨਾ ਕਹਿ ਸਕਦੇ ਵੀ ਸੰਘਰਸ਼ ਨੂੰ ਢਾਹ ਲਾ ਦੇਣਗੇ। ਹੁਣ ਇਹਨਾਂ ਦੇ ਇਕੱਲੇ ਨੂੰ ਨੰਗੇ ਕਰਨਾ ਵੀ ਇਹ ਕੀ ਕਰਿਆ ਇਹਨਾਂ ਨੇ। ਔਰ ਤੁਸੀਂ ਦੇਖਦੇ ਜਾਇਓ, ਇਹਨਾਂ ਨੇ ਆਪਦੇ ਬੁਣੇ ਹੋਏ ਜਾਲ 'ਚ ਆਪੇ ਫਸਣਾ। ਫਸ ਰਿਹਾ ਨਾ ਰਾਜੇਵਾਲ ਫਸੇ ਰਿਹਾ, ਜਿਹੜਾ ਕਹਿੰਦਾ ਸੀ ਅੰਦੋਲਨ ਨੂੰ ਖਰਾਬ ਨਾ ਕਰੋ, ਨਿਸ਼ਾਨ ਸਾਹਿਬ ਲੈ ਜਾਓ, ਨਿਹੰਗ ਸਿੰਘ ਜਥੇਬੰਦੀਆਂ ਚਲੇ ਜਾਣ, ਇਹਨੂੰ ਧਾਰਮਿਕ ਰੰਗਤ ਨਾ ਦਿਓ। ਤਲਵਾੜਾ ਸਾਹਿਬ, ਲੋਕ ਇੱਕ ਸਵਾਲ ਕਰਦੇ, ਕਹਿੰਦੇ ਅਸੀਂ ਅੰਦੋਲਨ ਲੜਿਆ ਲੰਬਾ ਸਮਾਂ, ਠੰਡ ਦੇ ਦਿਨਾਂ ਦੇ ਵਿੱਚ, ਗਰਮੀ ਦੇ ਦਿਨਾਂ ਦੇ ਵਿੱਚ ਦਿੱਲੀ ਦੇ ਬਾਰਡਰਾਂ ਦੇ ਉੱਪਰ ਰਾਤਾਂ ਕੱਟੀਆਂ ਨੇ, ਦੁੱਖ ਝੱਲਿਆ ਹੈ, ਤਾਂ ਹੁਣ ਅਸੀਂ ਅਕਾਲੀਆਂ ਵੱਲ ਹੋਈਏ, ਕਾਂਗਰਸੀਆਂ ਵੱਲ ਹੋਈਏ, ਜਾਂ ਫਿਰ ਆਪ ਦਾ ਝੰਡਾ ਚੁੱਕ ਕੇ ਜਿਹੜਾ ਅੱਗੇ ਵੱਲ ਨੂੰ ਤੁਰੀਏ? ਦੇਖੋ, ਇੱਕ ਮੈਂ ਇੱਥੋਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਸਾਰੀਆਂ ਪਾਰਟੀਆਂ 'ਚ ਬੰਦੇ ਮਾੜੇ ਨਹੀਂ ਹੈਗੇ। ਸੰਘਰਸ਼ ਦੇ ਵਿੱਚ ਕਿਸੇ ਲੀਡਰ ਨੇ ਯੋਗਦਾਨ ਪਾਇਆ ਕੋਈ? ਪਹਿਲਾਂ ਤਾਂ ਅਕਾਲੀ ਦਲ ਦਾ ਦੇਖ ਲਓ। ਅਕਾਲੀ ਦਲ ਇੰਨੀ ਵਧੀਆ ਪਾਰਟੀ ਸੀ, ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੀ ਸੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੀ ਸੀ, ਲੋਕਾਂ ਦੀ ਪਾਰਟੀ ਸੀ। ਉਹਦੇ ਤਿੰਨੇ ਬੜੇ ਨੁਮਾਇੰਦੇ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਤਿੰਨੇ ਇਹਨਾਂ ਕਾਨੂੰਨਾਂ ਦੇ ਹੱਕ 'ਚ ਸੀ। ਜਦ ਲੋਕਾਂ ਨੇ ਕਰਿਆ ਵਿਰੋਧ, ਇੱਕਦਮ ਪਲਟ ਗਏ ਅਸਤੀਫਾ ਦੇ ਕੇ, ਠੀਕ ਆ। ਇਹਨਾਂ ਲੋਕਾਂ ਤੇ, ਇਹੋ ਜਿਹੇ ਲੋਕਾਂ ਤੇ ਤਾਂ ਤਵਾਰ ਕਰਨ ਦੀ ਲੋੜ। ਕੈਪਟਨ ਅਮਰਿੰਦਰ ਸਿੰਘ ਦੇਖ ਲਓ, ਪੰਜਾਬ ਦੇ ਲੋਕ ਉਹਨੂੰ ਉਹੀ ਬਹੁਤ ਬੜਾ ਸ਼ੇਰ ਸਮਝੀ ਗਏ, ਹਾਲਾਂਕਿ ਉਹ ਗਿੱਦੜ ਤੀ, ਠੀਕ ਆ। ਉਹਦੇ ਪੱਲੇ ਕੱਖ ਨਹੀਂ ਦੀ। ਹੁਣ ਫਿਰਦਾ ਕਿ ਨਹੀਂ? ਹੁਣ ਰੋਜ਼ 4 ਬੰਦੇ ਬਿਠਾਈ ਬੈਠਾ ਹੁੰਦਾ ਆਲੇ ਦੁਆਲੇ, ਜਿਵੇਂ ਨਾ ਯੂਨੀਵਰਸਿਟੀ 'ਚ ਫੜੀ ਲਾਈ ਹੁੰਦੀ ਆ ਕੋਈ, ਉਹ ਜਿਵੇਂ ਉੱਥੇ ਲਾਈ ਹੁੰਦੀ ਆ ਕੋਈ ਆਪਣੀ ਕੋਈ ਚੀਜ਼ ਵੇਚਣ ਵਾਲਾ ਬੈਠਾ ਹੁੰਦਾ। ਨਹੀਂ, ਮਿਨਿਸਟਰਾਂ ਨੂੰ ਵੀ ਨੇੜੇ ਨਹੀਂ ਤੀ ਲੱਗਣ ਦਿੰਦਾ। ਅਕਾਲ ਪੁਰਖ ਵਾਹਿਗੁਰੂ ਨੂੰ ਉਹਦੀ ਵੀ ਮਾਰ ਪਈ ਹੈ। ਝੂਠ ਬੋਲਿਆ ਸੀ ਨਾ ਗੁਟਕਾ ਸਾਹਿਬ ਚੱਕ ਕੇ। ਇਹ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਜਿਹੜੇ ਵਧੀਆ ਬੰਦੇ ਨੇ, ਲੋਕਾਂ ਦੇ ਹੱਕ 'ਚ ਖੜੇ ਨੇ, ਸੰਘਰਸ਼ ਨਾਲ ਡਟ ਕੇ ਖੜੇ ਨੇ, ਉਹਨਾਂ ਨੂੰ ਵੋਟਾਂ ਪਾਇਓ। ਦਿੱਲੀ ਵਾਲੇ ਪੰਜਾਬ ਦੀ ਭੁਗਤ ਸਵਾਰ ਦੇਣਗੇ ਲੱਗਦਾ। ਆਪ ਪਾਰਟੀ ਆਈ ਹੈ, ਕੇਜਰੀਵਾਲ ਬਹੁਤ ਵੱਡੇ ਦਾਅਵੇ ਕਰਦਾ। ਦੇਖੋ, ਉਹ ਤਾਂ ਪਿਛਲੀ ਵਾਰ ਵੀ ਆਏ ਸੀ, ਪਰ ਹੁਣ ਲੋਕ ਕਿਧਰੇ ਪਾਸੇ ਨੂੰ ਤਾਂ ਜਾਣਗੇ ਹੀ। ਪਰ ਇਹ ਹੈ ਵੀ ਸਾਰੀਆਂ ਪਾਰਟੀਆਂ 'ਚੋਂ ਬੰਦੇ ਚੰਗੇ ਚੁਣ ਲਿਓ, ਜਿਹੜੇ ਪੰਜਾਬ ਪੱਖੀ ਹੋਣ, ਲੋਕਾਂ ਦੇ ਹੱਕ ਦੀ ਗੱਲ ਕਰਨ। ਚੁਣ ਲਿਓ ਜਿਹਨੂੰ ਮਰਜ਼ੀ, ਕੁਛ ਨਾ ਕੁਛ ਪੰਜਾਬ ਦੇ ਹੱਕ 'ਚ ਤਾਂ ਖੜਨ, ਨਹੀਂ ਤਾਂ ਇਹ ਖੜਦੇ ਹੀ ਨਹੀਂ। ਇਹ ਤਾਂ ਸਟੇਟ ਨਾਲ ਮਿਲ ਕੇ ਚੱਲਦੇ ਨੇ ਤੇ ਲੁੱਟਮਾਰ ਕਰਕੇ ਆਪਦੇ ਘਰ ਭਰਦੇ ਨੇ। ਪੰਜਾਬ ਦਾ ਇਹਨਾਂ ਲੋਕਾਂ ਦੀ ਬਦੌਲਤ ਪੰਜਾਬ ਦੀ ਅੱਜ ਆਹ ਹਾਲਤ ਹੈ, ਅਕਾਲੀ ਦਲ ਦੀ, ਕਾਂਗਰਸ ਦੀ। ਇਹਨਾਂ ਨੇ ਪੰਜਾਬ ਨੂੰ ਇੱਥੇ ਤੱਕ ਪਹੁੰਚਾਇਆ ਕਿ ਪੰਜਾਬ 3.5 ਲੱਖ ਕਰੋੜ ਦਾ ਕਰਜ਼ਈ ਹੋ ਗਿਆ, ਨੌਜਵਾਨ ਬੇਰੁਜ਼ਗਾਰ ਹੋ ਗਿਆ, ਨੌਜਵਾਨ ਪ੍ਰਵਾਸ ਕਰ ਰਿਹਾ, ਆਰਥਿਕਤਾ ਪੰਜਾਬ ਦੀ ਕਿੱਥੇ ਚਲੀ ਗਈ ਤੇ ਪੰਜਾਬ ਦੇ ਲੋਕਾਂ ਨੂੰ ਕਿੱਥੇ ਪਹੁੰਚਾਤਾ। 5 ਜਨਵਰੀ ਨੂੰ PM ਪੰਜਾਬ ਦੇ ਵਿੱਚ ਆ ਰਿਹਾ ਹੈ, ਬਹੁਤ ਵੱਡੇ ਦਾਅਵੇ ਕਨਸੋਆਂ ਮਿਲ ਰਹੀਆਂ ਨੇ ਕਿ ਬਹੁਤ ਵੱਡੇ ਦਾਅਵੇ ਕਰਕੇ ਜਾ ਰਿਹਾ ਹੈ। ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਹੈ। ਤਮਾਮ ਮੰਗਾਂ ਨੇ, ਜੇ ਮੰਗਾਂ ਮੰਨੀਆਂ ਜਾਂਦੀਆਂ ਨੇ, ਬੰਦੀ ਸਿੰਘ ਰਿਹਾ ਕੀਤੇ ਜਾਂਦੇ ਹੈ, ਤਾਂ ਕਿ ਜਿਹੜੇ ਪੰਜਾਬ ਦੇ ਲੋਕ ਹੈ ਉਹ BJP ਦੇ ਝੋਲੀ ਦੇ ਵਿੱਚ ਜਾ ਡਿੱਗਣਗੇ। ਫਿਰ ਦੇਖੋ, ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰ ਦਿੰਦਾ, ਪੰਜਾਬ ਦੀ ਜਿਹੜੀ ਸੰਗਤ ਹੈ, ਪੰਜਾਬ ਦੇ ਜਿਹੜੇ ਲੋਕ ਨੇ, ਉਹ ਤਾਂ BJP ਦੇ ਨੇੜੇ ਨਹੀਂ ਜਾਣਗੇ। ਜਿਹੜੇ ਆ ਜਾ ਰਹੇ ਨੇ ਨਾ, ਇਹਨਾਂ ਦੇ ਤਾਂ ਪੱਲੇ ਹੀ ਕੱਖ ਨਹੀਂ। ਇਹ ਤਾਂ ਹਮੇਸ਼ਾ ਸਟੇਟ ਨਾਲ ਚੱਲਦੇ ਨੇ ਲੋਕ, ਠੀਕ ਹੈ। ਸਟੇਟ ਨਾਲ ਇਹਨਾਂ ਨੇ ਚੱਲਣਾ ਹੁੰਦਾ। ਇਹਨਾਂ ਨੇ 20 ਪੁੱਠੇ ਸਿੱਧੇ ਕੰਮ ਕਰੇ ਹੁੰਦੇ ਨੇ, ਉਹ ਘੁਰਕੀ ਮਾਰ ਦਿੰਦੇ ਨੇ ਤੇ ਫਿਰ ਆਪਣਾ ਉਧਰ ਨੂੰ ਚੱਲ ਪੈਂਦੇ ਨੇ। ਕੱਲ੍ਹ ਨੂੰ ਕਾਂਗਰਸ ਆ ਗਈ, ਇਹਨਾਂ ਨੇ ਕਾਂਗਰਸ ਕੰਨੀ ਨੂੰ ਚੱਲ ਪੈਣਾ। ਇਹਨਾਂ ਦੀ ਆਪ ਦੀ ਤਾਂ ਕੋਈ ਜ਼ਮੀਰ ਹੀ ਨਹੀਂ ਹੈ।
ਇਹਨਾਂ ਲੋਕਾਂ ਦੀ ਕੋਈ ਜ਼ਮੀਰ ਨਹੀਂ, ਨਾ ਇਹਨਾਂ ਨੂੰ ਪੰਜਾਬ ਦਾ ਫਿਕਰ ਹੈ, ਨਾ ਬੰਦੀ ਸਿੰਘਾਂ ਦੀ ਰਿਹਾਈ ਦਾ ਫਿਕਰ ਹੈ, ਨਾ ਪੰਜਾਬ ਦੇ ਪਾਣੀਆਂ ਦਾ ਫਿਕਰ ਹੈ, ਨਾ ਪੰਜਾਬ ਦੀ ਨੌਜਵਾਨੀ ਦਾ ਫਿਕਰ ਹੈ। ਇਹ ਤਾਂ ਆਪਣਾ ਆਪ ਬਚਾ ਰਹੇ ਨੇ, ਠੀਕ ਆ, ਆਪਣਾ ਆਪ ਬਚਾ ਰਹੇ ਨੇ, ਪੁੱਠੇ ਸਿੱਧੇ ਕੰਮ ਕਰੇ ਹੋਏ ਨੇ ਤਾਂ ਬੀਜੇਪੀ ਦੇ ਥੱਲੇ ਲੱਗੇ ਹੋਏ ਨੇ। ਇਹ ਜਿਹੜੇ ਜਾ ਰਹੇ ਨੇ ਇਹਨਾਂ ਦਾ ਕੋਈ ਆਧਾਰ ਨਹੀਂ। ਬੀਜੇਪੀ ਆਮ ਜਿਹੜੀ ਸੰਗਤ ਹੈ ਇਹਨਾਂ ਨੂੰ ਲਿਜਾ ਕੇ ਦਿਖਾਵੇ ਨਾਲ। ਬੀਜੇਪੀ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ, ਨਾਲੇ ਮੋਦੀ ਨੂੰ ਤਾਂ ਹੁਣ ਕੋਈ ਸੀਰੀਅਸ ਲੈਂਦਾ ਹੀ ਨਹੀਂ। ਉਹਨੇ ਤਾਂ ਗੱਪਾਂ ਮਾਰਨੀਆਂ ਹੁੰਦੀਆਂ ਨੇ, ਜੇ ਹਰਿਆਣੇ 'ਚ ਜਾਂਦਾ ਉੱਥੇ ਮਾਰਿਆ ਆਉਂਦਾ, ਯੂਪੀ 'ਚ ਜਾਂਦਾ ਉੱਥੇ ਮਾਰਿਆ ਆਉਂਦਾ, ਉਰੇ ਮਾਰ ਜੂ, ਠੀਕ ਹੈ। ਜਿਹੜੇ ਪੰਜਾਬ ਦੀ ਆਮ ਸੰਗਤ ਹੈ, ਆਮ ਸਿੱਖ ਨੇ ਜਾਂ ਆਮ ਵੋਟਰ ਨੇ, ਉਹਨਾਂ ਨੇ ਮੋਦੀ ਤੋਂ ਕੁਝ ਨਹੀਂ ਲੈਣਾ, ਨਾ ਮੋਦੀ ਨੇ ਕੁਝ ਕਰਨਾ। ਅੱਜ ਤੱਕ 6-7 ਸਾਲ ਹੋ ਗਏ, ਦੇਸ਼ ਦਾ ਤਾਂ ਬੇੜਾ ਗਰਕ ਕਰਤਾ। ਹੁਣ ਆਹ ਕਾਲੇ ਕਾਨੂੰਨਾਂ ਦੀ ਉਹ ਗੱਲ ਲਾ ਲਓ, ਕਿੰਨਾ ਪੰਜਾਬ ਦਾ ਰੁਪਈਆ ਨੁਕਸਾਨ ਹੋ ਗਿਆ, ਕਿੰਨੇ ਮੌਤਾਂ ਕਿੰਨੀਆਂ ਹੋ ਗਈਆਂ, ਕਿੰਨਾ ਰੁਪਈਆ ਲੱਗ ਗਿਆ। ਕਾਲੇ ਕਾਨੂੰਨ ਆਪੇ ਬਣਾਏ, ਆਪੇ ਵਾਪਸ ਲੈ ਲਏ। ਇਹ ਤਾਂ ਉਹ ਗੱਲ ਹੋਈ 1 ਸਾਲ ਪਹਿਲਾਂ ਸਾਤੋਂ ਚਿੱਟਾ ਝੱਗਾ ਲੈ ਗਏ ਦੀ, ਸਾਲ ਬਾਅਦ ਕਾਲਾ ਕਰਕੇ ਮੋੜ ਗਏ। ਹੁਣ ਆ ਕੇ ਬਣਾਏ ਵੀ ਤਾਂ ਕਾਨੂੰਨ ਤੁਸੀਂ ਉਹਦੀ, ਹੁਣ ਰੱਦ ਵੀ ਤੁਸੀਂ ਕਰਤੇ। ਇਹਦੇ 'ਚ ਬਹਾਦਰੀ ਕੀ ਕਰਤੀ, ਪੰਜਾਬ ਦੇ ਹੱਕ ਦੀ ਕੀ ਗੱਲ ਕਰਤੀ। ਹੁਣ ਆ ਕੇ ਬੜਬੜੀਆਂ ਗੱਲਾਂ ਮਾਰੂਗਾ, ਜਿਵੇਂ ਉਹ ਮਾਰਦਾ ਹੁੰਦਾ, ਗੱਲਾਂ ਦਾ ਖਿਡਾਰੀ ਹੈ, ਇੱਧਰ ਉੱਧਰ ਉਲਝਾ ਲੈਂਦਾ। ਤੇ ਬਾਕੀ ਜਿਹੜੇ ਆ ਲੀਡਰਾਂ ਨੂੰ ਰਲਾਉਂਦਾ ਰਲੂੰਦਾ, ਲਾਈਨ ਲਾਈ ਫਿਰਦੇ ਨੇ ਜਿਹੜੇ, ਇਹਨਾਂ ਨੂੰ ਵੀ ਪਤਾ ਲੱਗ ਜੂ ਇਹਨਾਂ ਦਾ। ਇਹ ਤਾਂ ਬਹੁਤੇ ਇਸ ਕਰਕੇ ਜਾ ਰਹੇ ਨੇ ਵੀ EVM ਰਾਹੀਂ ਸਾਨੂੰ ਬਣਾ ਦੇਣਾ। ਮੇਰੀ ਕਈ ਨਾਲ ਗੱਲ ਹੋਈ ਆ ਵੀ ਤੁਹਾਨੂੰ ਕੀ ਹੋ ਗਿਆ, ਉਹ ਕਹਿੰਦੇ ਪੱਕੇ ਜਿੱਤੇ ਪਏ ਆ ਜੀ, EVM ਰਾਹੀਂ ਉਹ ਜਿਤਾ ਦੇਣਾ ਪ੍ਰਧਾਨ ਮੰਤਰੀ ਨੇ। ਹੁਣੀ ਇਹ ਜੀ ਕੋਈ ਗੱਲ ਨਹੀਂ, ਇਹੋ ਜੀ ਕੋਈ ਗੱਲ ਨਹੀਂ ਹੋਣੀ। ਇਹਨਾਂ ਨੇ ਕਿਸੇ ਨੇ ਨਹੀਂ ਜਿੱਤਣਾ। ਇਹ ਸਾਰੀਆਂ ਪਾਰਟੀਆਂ 'ਚ ਫਿਰ ਤੁਰ ਕੇ ਮੇਲਾ ਦੇਖਣ ਵਾਲੇ ਬੰਦੇ ਨੇ, ਤੇ ਬਾਕੀ ਪੁੱਠੇ ਸਿੱਧੇ ਕੰਮ ਕਰੇ ਹੁੰਦੇ ਨੇ। ਸਰਕਾਰਾਂ ਤੋਂ ਇਹ ਡਰਦੇ ਹੀ ਰਹਿੰਦੇ ਨੇ। ਆਮ ਸੰਗਤ ਬੀਜੇਪੀ ਦਾ 1 ਪੁਆਇੰਟ ਵੀ ਕੋਈ ਸਹਿਯੋਗ ਪੰਜਾਬ 'ਚ ਤਾਂ ਕਰਦੀ ਨਹੀਂ। ਭਾਈ ਪਲਵਿੰਦਰ ਸਿੰਘ ਤਲਵਾੜਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। 2022 ਦੀਆਂ ਚੋਣਾਂ ਨੇੜੇ ਨੇ। ਬੀਜੇਪੀ ਦੇ ਵਿੱਚ ਅਕਾਲੀ ਪਾਰਟੀ ਔਰ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵੱਲੋਂ ਇਸ਼ਾਰਾ ਮਾਰ ਕੇ ਜਿਹੜੀਆਂ ਸੀ ਲਗਾਤਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ, ਉਹਨਾਂ ਦੀਆਂ ਪਾਰੀਆਂ ਮੱਲੀਆਂ ਜਾ ਰਹੀਆਂ ਨੇ ਕਿ ਸੱਚਮੁੱਚ ਇਹ ਲੋਕ ਪੰਜਾਬ ਦਾ ਭਵਿੱਖ ਸਵਾਰ ਸਕਦੇ ਨੇ, ਕਿ ਆਉਣ ਵਾਲਾ ਪੰਜਾਬ ਦਾ ਭਵਿੱਖ ਕੀ ਹੋ ਸਕਦਾ ਹੈ, ਕਿ ਪੰਜਾਬ ਦੀ 2022 ਦੇ ਵਿੱਚ ਕਿਹੜੀ ਸਰਕਾਰ ਬਣੇਗੀ। तमाम ਗੱਲਬਾਤ ਲੈ ਕੇ तमाम ਪੱਖਾਂ ਨੂੰ ਲੈ ਕੇ ਗੱਲਬਾਤ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।